ਸਹਿਬ ਆਪਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ। ਹੁਣ ਯਾਰ ਦੁਗਾ ਹੁਣ ਭੁੱਲ ਜਾਈਦਾ ਹੈ। ਵਾਹ ਜੀ, ਬਾਦਲ ਜੀ ਬੜਾ। ਸਾਡੇ ਬਜ਼ੁਰਗਾਂ ਨਾਲ ਉਹ ਖੇਡੇ ਵੇ ਆ। ਅੱਛਾ, ਹਾਂ ਹਾਂ, ਉਹਦੀ ਦੇਣ ਸਾਨੂੰ ਬਹੁਤ ਹੈ ਬਾਬੂ ਰਾਜੇ ਬਲੀ ਦੀ। ਦੋਸਤੋ ਮੈਂ ਮੀਆਂ ਆਸਫ ਅਲੀ ਤੇ ਇਸ ਟਾਈਮ ਮੇਰੇ ਨਾਲ ਕੋਈ ਸਰਦਾਰ ਮੌਜੂਦ ਆ ਚੜ੍ਹਦੇ ਪੰਜਾਬ ਤੋਂ ਜਿਹੜੇ ਆਏ ਹੋਏ ਆ। ਤਿਨਾਂ ਨੂੰ ਮੈਂ ਦੇਖਿਆ ਤੇ ਇਹਨਾਂ ਨੇ ਪੂਰਾ ਆਪਣੇ ਅੱਗੇ ਦਵਾਈਆਂ ਦਾ ਇੱਕ ਪਲੰਦਾ ਰੱਖਿਆ ਹੋਇਆ। ਕੀ ਨਾਂ ਜੀ ਤੁਹਾਡਾ? ਮੇਰਾ ਨਾਮ ਸਰਦਾਰ ਲక్ష్మణ ਸਿੰਘ। ਕਿੱਥੋਂ ਆਏ ਹੋ ਜੀ? ਮੇਰਾ ਪਿੰਡ ਠੱਠੀ ਭਾਈ, ਜ਼ਿਲ੍ਹਾ ਮੋਗਾ। ਅੱਛਾ, ਤੇ ਇਹ ਇੰਨੀਆਂ ਦਵਾਈਆਂ ਇਕੱਠੀਆਂ ਰੱਖੀਆਂ ਹੋਈਆਂ? ਇਹ ਸੁਬਾਹ ਲੈਣ ਵਾਲੀਆਂ, ਸ਼ਾਮ ਲੈਣ ਵਾਲੀਆਂ। ਹਾਰਟ ਦਾ ਪੇਸ਼ੈਂਟ ਆ ਮੈਂ। ਅੱਛਾ ਉਹਦੇ ਨਾਲ ਫਿਰ ਉਹ ਜੋ ਕੰਟੀਨਿਊ ਜੀ ਖਾਣੀ ਪੈਂਦੀ ਹੈ। ਅੱਛਾ ਹਾਂ, ਹੋਰ ਇੱਥੇ ਆ ਕੇ ਖੰਘ ਖੁੰਘ ਜੀ ਹੋ ਗਈ, ਉਹ ਆ ਦਵਾਈ। ਅੱਛਾ, ਉਹ ਇੰਨੀ ਸਾਰੀਆਂ ਦਵਾਈਆਂ ਆਪਣੀਆਂ ਨਾਲ ਲੈ ਕੇ ਆਉਂਦੇ? ਹਾਂਜੀ 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 ਹਾਂਜੀ। ਤੁਸੀਂ ਗਾਣਾ ਗਾਉਂਦੇ ਪਏ ਸੀ ਥੋੜੀ ਦੇਰ ਪਹਿਲੇ, ਉਹ ਤਾਂ ਭੁੱਲ ਗਿਆ। ਸੁਣਾ ਦਿਓ ਦੁਬਾਰਾ। ਨਹੀਂ, ਚੇਤਾ ਨਹੀਂ ਮੈਂ ਚਾਦਰ ਕੱਢਦੀ ਬਈ ਯਾਰ, ਮੈਨੂੰ ਚੇਤਾ ਜਿਹਾ ਨਹੀਂ ਆਉਂਦਾ। ਉਹ ਮਸਤੀ ਚ ਆਉਂਦਾ ਗੀਤ। ਉਹ ਤਾਂ ਕੋਈ ਨਹੀਂ, ਸਮਝੋ ਮਸਤੀ ਚ ਆ ਗਿਆ ਦੁਬਾਰਾ। ਮਸਤੀ ਆਈ ਨਹੀਂ ਹਲੇ। ਸਹਿਬ ਆਪਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ। ਸਹਿਬ ਆਪਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਾਤਾ। ਓਕੇ ਜੀ। ਹੋਰ ਵੀ ਸੁਣਾ ਦਿਓ। ਸੁਣਾ ਦੇ ਯਾਰ। ਹੁਣ ਯਾਰ ਦੁਗਾ ਹੁਣ ਭੁੱਲ ਜਾਈਦਾ ਹੈ। ਵਾਹ ਜੀ, ਬਾਦਲ ਜੀ ਬੜਾ। ਤੇ ਤੁਸੀਂ ਦੱਸੋ ਜੀ, ਤੁਸੀਂ ਕਿੱਥੋਂ ਆਏ ਹੋ? ਅਸੀਂ ਬੰਬੀਆ ਭਾਈ ਤੋਂ ਹੀ। ਭਾਈ ਤੁਸੀਂ ਠੱਠੀ ਨਾਲ ਹੀ ਆ। ਤੇ ਤੁਸੀਂ? ਬੰਬੀਆ ਭਾਈ ਜੀ। ਅੱਛਾ, ਸਾਰੇ ਇੱਕੋ ਥਾਂ 'ਚ ਹੋ? ਹਾਂਜੀ, ਠੱਠੀ ਭਾਈ ਤੋਂ ਦੋ ਜੀ। ਠੱਠੀ ਦੇ, ਬਾਕੀ ਬੰਬੀਏ ਦੇ, ਇੱਕ ਭਾਈ ਰੂਪੇ ਸਾਡੇ ਨਾਲ 6 ਬੰਦੇ। ਠੱਠੀ ਲਾਹੌਰ ਦੀ ਬੱਚੀ, ਜਿੱਥੇ ਜਾਤਾਂ ਵਸਦੀਆਂ 36। ਇਹ ਬਾਬੂ ਰਾਜਬਲੀ ਦਾ ਛੰਦ ਆ ਇਹ। ਅੱਛਾ, ਹਾਂ, ਸਾਡੇ ਕੋਲੋਂ ਨਹੀਂ ਜੁੜਿਆ ਇਹ। ਬਾਬੂ ਰਾਜਬਲੀ ਦਾ ਛੰਦ ਆ ਇਹ। ਬਾਬੂ ਰਜਬਲੀ ਦੇ ਬਾਰੇ ਕੁਝ ਦੱਸ ਦਿਓ। ਉਹਨਾਂ ਦਾ ਪਿੰਡ ਸਾਹੋ ਸੀ। ਪੜ੍ਹੇ ਲਿਖੇ ਬਮੀਏ ਭਾਈ ਸੀ ਉਹ। ਅੱਛਾ ਉੱਥੋਂ ਤਲੀਮ ਹਾਸਲ ਕਰਕੇ ਮੁੜ ਕੇ ਉਹਨਾਂ ਨੇ ਮੋਗੇ ਪੜ੍ਹੇ ਆ। ਅੱਛਾ ਉਦੋਂ ਬਾਅਦ ਉਹਨਾਂ ਨੇ ਡਿਪਲੋਮਾ ਕੀਤਾ ਹੈ ਅੱਛਾ ਨਹਿਰੀ ਮਹਿਕਮੇ ਦਾ, ਇੱਥੋਂ ਜੀਡੀ ਬਗੜ ਰੋਡੇ ਤੋਂ। ਉਹ ਪਹਿਲਾਂ ਪੋਲੀਟੈਕਨਿਕ ਕਾਲਜ ਇੱਥੇ ਹੀ ਸੀ ਰੋਡਨੀ। ਉਦੋਂ ਬਾਅਦ ਉਹ ਨੌਕਰੀ ਤੇ ਲੱਗ ਗਏ। ਬਾਬੂ ਰਜਬਲੀ ਦੀ ਪੋਤੀ ਕੱਲ ਆਈ ਹੋਈ ਸੀ ਇੱਥੇ। ਹਾਂਜੀ, ਪਰ ਸਾਨੂੰ ਨਹੀਂ ਮਿਲੇ ਉਹ। ਅੱਛਾ ਦੂਜਾ ਨੰਬਰ ਇਹ ਹੈ ਵੀ ਜਦੋਂ ਬਾਬੂ ਰਾਜਬਲੀ ਜੀ ਨਹਿਰਾਂ ਤੇ ਗੇੜਾ ਮਾਰਦਾ ਸੀ ਤਾਂ ਲੋਕ ਖੜ ਵੇਂਦੇ ਸੀ ਵੀ ਇਹ ਜਾਂਦਾ ਜੱਟ। ਅੱਛਾ ਹਾਂ, ਘੋੜੀ ਤੇ ਜਾਂਦਾ ਸੀ ਉਹ। ਅੱਛਾ ਤੇ ਜਿਹੜੀ ਪਰੜੀ ਤੇ ਕੋਈ ਹੋਰ ਚੀਜ਼ ਨਹੀਂ ਚੜ੍ਹਦੀ ਸੀ। ਸਰਕਾਰੀ ਵਹੀਕਲ ਹੀ ਚੜ੍ਹਦੇ ਸੀ, ਦੂਜੀ ਚੀਜ਼ ਨਹੀਂ ਚੜ੍ਹਦੀ ਸੀ। ਅੱਛਾ, ਹਾਂ, ਇਹ ਚੀਜ਼ਾਂ ਸੀਗੀਆਂ। ਆ ਦੇਖ ਲੈ ਬਾਜੀ ਰਿਆਨਾ, ਤੁਸੀਂ ਤੇ ਕੱਲ ਫਿਰ ਨਹੀਂ ਰੁਕੇ ਇੱਥੇ। ਜੇ ਰੁਕ ਜਾਂਦੇ ਤੇ ਬਾਬੂ ਰਜਬਲੀ ਦੇ ਦੰਦੇ ਚਾਉਣ ਵਾਲੇ ਵੀ ਆਏ ਹੋਏ ਸੀ। ਹਾਂ, ਤਾਂ ਪਿੰਡ ਦੇ ਨੇੜੇ ਸੀ ਨਾ। ਸਾਡੇ ਪਿੰਡ ਦਾ ਅਸੀਂ ਤਾਂ ਮਿਲਾਂਗੇ। ਢਾ ਕੇ ਮਿਲਣ ਨੂੰ। ਸਾਡੇ ਪਿੰਡ ਦੇ ਤਾਂ ਨੇੜੇ ਸੀ ਨਾ ਫਿਰ। ਅੱਛਾ ਬੰਬੀਏ। ਸਾਡੇ ਬਜ਼ੁਰਗਾਂ ਨਾਲ ਉਹ ਖੇਡੇ ਵੇ ਆ। ਅੱਛਾ, ਹਾਂ ਹਾਂ, ਉਹਦੀ ਦੇਣ ਸਾਨੂੰ ਬਹੁਤ ਹੈ ਬਾਬੂ ਰਾਜੇ ਬਲੀ ਦੀ। ਨਹੀਂ ਆਉਂਦੇ ਨਹੀਂ ਉਹ ਪਿੰਡਾਂ 'ਚ। ਹੁਣ ਮੈਂ ਝੂਠ ਮਾਰਦਾ, ਨਹੀਂ ਆਉਂਦੇ। ਤੇ ਸਰੀਰ ਭੱਜਾ ਫਿਰ ਚੱਲ ਜਾਣਾ ਹੀ ਕੰਮ। ਤੇ ਕਿਹਦਾ ਰਿਹਾ ਇੱਥੇ ਤੁਹਾਡਾ ਜਿਹੜਾ ਵੈਜ ਤਕਰੀਬਨ। ਤੁਸੀਂ ਦੱਸੋ ਜੀ, ਕਿਹਦਾ ਰਿਹਾ? ਬਹੁਤ ਵਧੀਆ, ਠੀਕ ਰਿਹਾ ਬਸ, ਜਿਵੇਂ ਦੱਸਤਾ ਵੱਡਿਆਂ ਨੇ। ਅੱਛਾ ਹਾਂਜੀ। ਅੱਛਾ, ਆ ਤੇ ਇੱਥੇ ਦਿਖਾ ਲਈ ਜ਼ਰਾ ਸ਼ਾਨ। ਇੱਥੇ ਤੇ ਏਡੀ ਮਹਿਫਲ ਲੱਗੀ ਵੀ ਜਿੱਦਾਂ ਘਰਾਂ ਦੇ ਵਿੱਚ ਜਾਂ ਪਿੰਡਾਂ 'ਚ ਲੱਗੀ ਹੁੰਦੀ ਹੈ। ਇੱਧਰਲੀ ਦਿਖਾਲ ਦੇ, ਉਧਰਲੀ ਵੀ ਦਿਖਾਲ ਦੇ। ਪਰੇ ਵੀ ਇੱਕ ਮਹਿਫਲ ਲੱਗੀ, ਉਹ ਵੀ ਦਿਖਾਈ ਜ਼ਰਾ। ਆ ਦੇਖੇ, ਤੇ ਉਧਰ ਵੀ ਲੱਗੀ ਹੋਈ ਆ ਤੇ ਇੱਧਰ ਵੀ ਇਦਾਂ ਹੀ ਆ ਜੀ। ਤੇ ਆ ਦੇਖੋ ਕਿ ਇੱਥੇ ਬੜਾ ਪੂਰਾ ਮੰਜੀ ਦੇ ਉੱਤੇ ਸਾਰੇ ਇੱਥੇ ਬੈਠੇ ਆ ਇਕੱਠੇ ਹੋ ਕੇ, ਬਜ਼ੁਰਗਾਂ ਦੇ ਨਾਲ, ਜਿੰਨੇ ਨੌਜਵਾਨ ਵੀ ਆ। ਤੇ ਬੜਾ ਸੋਹਣਾ ਇੱਕ ਮੰਜ਼ਰ ਬਣਿਆ ਹੋਇਆ ਵਾ। ਹਾਂਜੀ, ਕੀ ਸੁਣਾਉਣ ਲੱਗੇ? ਇਹ ਸਾਡੀ ਹਾਣੀ ਹੈ ਇਹ। ਅੱਛਾ, ਹਾਂ, ਮੈਂ ਬੜਾ ਬੁੱਢਾ ਨਹੀਂਗਾ, ਮੈਂ ਨੌਜਵਾਨ ਕਬੱਡੀ ਖੇਡਦਾ ਰਿਹਾ। ਹਾਂ, ਐਡੀ ਨਹੀਂ ਗੱਲ। ਹਾਂ ਯਾਰ ਮੀਆਂ ਸਾਹਿਬ, ਤੁਸੀਂ ਜ਼ਿਆਦਤੀ ਕੀਤੀ ਹੈ ਜਵਾਨ ਬੰਦੇ ਨੂੰ ਬੁੱਢਾ ਕਹਿ ਕੇ। ਹਾਂ, ਮਾਫੀ ਮੰਗੋ। ਨਹੀਂ ਮੈਂ ਬੁੜਾ ਨਹੀਂ ਕਿਹਾ, ਮੈਂ ਜਵਾਨ ਨੌਜਵਾਨ ਬਜ਼ੁਰਗ ਕਿਹਾ। ਨੌਜਵਾਨ ਬਜ਼ੁਰਗ। ਇਹ ਸਿਆਸੀ ਬਿਆਨ, ਇਹਦੇ ਵਾਲਾ ਬਿਆਨ ਦਿੱਤਾ। ਹਾਂ। ਇਹ ਅਸੀਂ ਜੋ
ਲੈ ਕੇ 84 ਤੋਂ ਲੈ ਕੇ 90 ਤੱਕ ਉਹ ਅਸੀਂ ਆਪਦੇ ਸਰੀਰ ਤੇ ਹੰਢਾਇਆ ਸੰਘਰਸ਼। ਉਹ ਅਸੀਂ ਆਪਦੇ ਸਰੀਰ ਤੇ ਹੰਢਾਇਆ ਸੰਘਰਸ਼। ਹੁਣ ਜਦੋਂ ਹਵਾ ਵਗਦੀ ਜਾਂ ਪੁਰਾ ਵਗਦਾ ਉਹ ਸਾਨੂੰ ਪਤਾ ਵੀ ਸਾਡੀ ਜਾਨ ਤੇ ਕੀ ਬਣਦੀ ਹੈ। ਵਾਹ ਜੀ ਬਾਲ ਜੀ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਫੇਰ ਆਓਗੇ? ਮਾਲਕ ਲਿਆਵੇ ਤਾਂ ਆਵਾਂਗੇ। ਚਲੋ ਆਓ ਫਿਰ, ਤੇ ਫਿਰ ਮੁੜ ਕੇ ਕਰਦੇ ਹਾਂ ਗੱਲ।